ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜਿਹੀ ਸਤਿ ਸ੍ਰੀ ਅਕਾਲ ਸਭ ਨੂੰ ਜੀ ਨੂੰ ਆਖਦੇ ਹਾਂ। ਸੋ ਤਾਂ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਫਰੈਜ਼ਨੋ ਸਟੂਡੀਓਜ਼ ਤੋਂ ਮੇਰੇ ਨਾਲ ਜੁੜ ਚੁੱਕੇ ਨੇ ਹਰਜੋਤ ਸਿੰਘ ਖਾਲਸਾ ਜੀ। ਜੀ ਆਇਆਂ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ FM ਸਟੇਸ਼ਨ ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ ਟੈਲੀਫੋਨ ਦੇ ਰਾਹੀਂ ਫੇਸਬੁੱਕ YouTube 'ਤੇ ਦੇਖ ਰਹੇ ਹੋ ਸੁਣ ਰਹੇ ਹੋ ਸਾਰਿਆਂ ਨੂੰ ਜੀ ਆਇਆਂ ਨੂੰ ਅਤੇ ਬਹੁਤ ਹੀ ਪਿਆਰ ਅਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਅਗਸਤ ਦੀ 4 ਤਰੀਕ ਆ, ਦਿਨ ਬੁੱਧਵਾਰ ਆ। ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਅਮਰਜੀਤ ਸਿੰਘ ਫਰੈਜ਼ਨੋ, ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਪ੍ਰਿਤਪਾਲ ਸਿੰਘ ਅਟਵਾਲਾ ਐਲ ਗਰੋਵ, ਕੋਲੀਆ ਟਰੱਕ ਡਰਾਈਵਿੰਗ ਸਕੂਲ ਫਰੈਜ਼ਨੋ ਹਾਈਵੇ 99 ਅਤੇ 180 ਦੇ ਕਾਰਨਰ ਦੇ ਉੱਤੇ ਪੰਜਾਬ ਵਰਗੇ ਮਾਹੌਲ ਦੇ ਵਿੱਚ 53 ਫੁੱਟੇ ਟ੍ਰੇਲਰ ਦੇ ਉੱਤੇ ਟਰੱਕ ਚਲਾਉਣ ਦੀ ਸਿਖਲਾਈ ਦਿੰਦੇ ਹਨ। ਇਹਨਾਂ ਦੇ ਕੋਲ ਡਰਾਈਵ ਵੈਨ ਟ੍ਰੇਲਰਸ ਰੈਂਟ ਦੇ ਲਈ ਉਪਲਬਧ ਹਨ। ਸ਼ਾਪ ਦੇ ਲਈ ਮਕੈਨਿਕ ਦੀ ਜ਼ਰੂਰਤ ਹੈ। ਕਾਲ 5592663737 559-266-3737। I-5 ਦੇ ਐਗਜ਼ਿਟ 538 ਦੇ ਉੱਤੇ ਟਰੱਕ ਪਾਰਕਿੰਗ ਅਵੇਲੇਬਲ ਆ। ਵੀਡੀਓ ਸਰਵੇਲੈਂਸ ਸਿਕਿਉਰਿਟੀ ਦਾ ਪ੍ਰਬੰਧ ਆ। ਕਾਲ ਕਰ ਸਕਦੇ ਹੋ 9163969085। ਜੈਂਡਰ ਮੌਰਗੇਜ ਅਤੇ ਰੀਅਲ ਏਸਟੇਟ ਵਾਲੇ ਘਰ ਖਰੀਦਣ ਵੇਚਣ ਦੀਆਂ ਸੇਵਾਵਾਂ ਦੇ ਨਾਲ ਨਾਲ ਹੋਮ ਲੋਨਸ, ਕਮਰਸ਼ੀਅਲ ਲੋਨਸ, ਐਗਰੀਕਲਚਰ ਲੋਨਸ ਦੇ ਲਈ ਕਾਲ ਮੋਹਨ ਚੀਮਾ 559-905-2575। ਟੇਰਕੇਣਾ ਇਮੀਗ੍ਰੇਸ਼ਨ ਲਾ ਫਰਮ ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਇਮੀਗ੍ਰੇਸ਼ਨ ਦੇ ਅਟਰਨੀ ਜੇ ਟੇਰਕੇਣਾ ਹੁਣਾਂ ਦੇ ਨਾਲ ਸੰਪਰਕ ਕਰ ਸਕਦੇ ਹੋ 415-909-0503 ਦੇ ਉੱਤੇ। ਇਹਨਾਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ ਸੰਪਰਕ ਕਰ ਸਕਦੇ ਹੋ ਨੰਬਰ 4087227698 ਦੇ ਉੱਤੇ। ਜੀ ਅੱਜ ਦੀਆਂ ਖਬਰਾਂ ਵੱਲ ਆਈਏ ਤਾਂ ਪ੍ਰੈਜ਼ੀਡੈਂਟ ਬਾਈਡਨ ਦਾ ਜਿਹੜਾ ਐਡਮਿਨਿਸਟ੍ਰੇਸ਼ਨ ਆ ਉਹ ਇੱਕ ਪਲਾਨ ਤਿਆਰ ਕਰ ਰਿਹਾ ਜਿਹਦੇ ਮੁਤਾਬਕ ਜਿੰਨੇ ਵੀ ਬਾਹਰਲੇ ਮੁਲਕਾਂ ਦੇ ਲੋਕ ਜਿਹੜੇ ਵਿਜ਼ਟਰਸ ਆ ਉਹ ਆ ਰਹੇ USA ਨੂੰ, ਉਹਨਾਂ ਦੀ ਜਿਹੜੀ ਰਿਕੁਆਇਰਮੈਂਟ ਆ ਉਹ ਹੋਊਗੀ ਵੀ ਉਹ ਵੈਕਸੀਨੇਟਡ ਹੋਣ। ਉਹਨਾਂ ਦੇ ਪੂਰੀ ਤਰ੍ਹਾਂ ਜਿਹੜੇ ਆ ਕਰੋਨਾ ਵਾਇਰਸ ਦੇ ਵੈਕਸੀਨ ਲੱਗੇ ਹੋਣੇ ਚਾਹੀਦੇ ਆ। ਬਾਈਡਨ ਐਡਮਿਨਿਸਟ੍ਰੇਸ਼ਨ ਦੇ ਉੱਤੇ ਕਾਫੀ ਜ਼ਿਆਦਾ ਜਿਹੜਾ ਪ੍ਰੈਸ਼ਰ ਹੈਗਾ ਆ ਏਅਰਲਾਈਨ ਇੰਡਸਟਰੀ ਦਾ ਵੀ ਜਿਹੜਾ ਬਿਜ਼ਨਸ ਆ ਛੇਤੀ ਤੋਂ ਛੇਤੀ ਖੋਲ੍ਹਣਾ ਚਾਹੀਦਾ ਹੈਗਾ। ਸਾਡੇ ਗੁਆਂਢੀ ਮੁਲਕ ਕੈਨੇਡਾ ਨੇ ਵੀ ਆਲਰੇਡੀ ਹਾਂ ਕਰ ਦਿੱਤੀ ਹੈ, ਪਰ US ਨੇ ਹਜੇ ਤੱਕ ਜਿਹੜਾ ਨਹੀਂ ਹਾਂ ਕੀਤੀ ਹੈਗੀ। ਪਰ ਹੁਣ ਇਹਨੂੰ ਦੇਖਦੇ ਹੋਏ ਡੈਲਟਾ ਵੇਰੀਐਂਟ ਕਹਿੰਦੇ ਜਿਹੜਾ ਹੈਗਾ ਆ 90% ਦੇ ਕਰੀਬ ਜਿਹੜੇ ਕਰੋਨਾ ਵਾਇਰਸ ਆ ਉਹ ਇਸ ਟਾਈਮ ਡੈਲਟਾ ਵੇਰੀਐਂਟ ਦੇ ਥਰੂ ਹੀ ਫੈਲ ਰਹੀ ਹੈਗੀ ਆ। ਸੋ ਡੈਲਟਾ ਵੇਰੀਐਂਟ ਬਹੁਤ ਹੀ ਸਟਰੋਂਗ ਜਿਹੜਾ ਕਰੋਨਾ ਵਾਇਰਸ ਹੈਗਾ ਆ। ਜਿਹੜੀਆਂ ਹੁਣ ਰੀਸਟ੍ਰਿਕਸ਼ਨਸ ਹੈਗੀਆਂ ਆ ਉਹਨਾਂ ਦੇ ਮੁਤਾਬਕ ਜਿਹੜੇ ਲੋਕ ਪੋਲੀਟੀਕਲ ਅਸਾਈਲਮ ਲੈ ਰਹੇ ਆ ਜਾਂ ਫੋਰਨਰਸ ਆਪਣੀ ਫੈਮਿਲੀ ਨੂੰ ਵਿਜ਼ਿਟ ਕਰਨ ਆ ਰਹੇ ਆ ਉਹਨਾਂ ਦੇ ਉੱਤੇ ਰੀਸਟ੍ਰਿਕਸ਼ਨਾਂ ਲਾਈਆਂ ਗਈਆਂ ਸੀਆਂ। ਸੋ ਇਹ ਹੁਣ ਪੂਰੀ ਤਰ੍ਹਾਂ ਜਿਹੜੀ ਆ ਪਲਾਨ ਜਦੋਂ ਤਿਆਰ ਹੋ ਜੂਗੀ ਅਤੇ ਜਿੰਨੇ ਵੀ ਟਰੈਵਲਰਸ USA ਨੂੰ ਆਉਣਗੇ ਜਿਹੜੇ ਨੋਨ US ਸਿਟੀਜ਼ਨ ਹੋਣਗੇ ਸੋ ਉਹਨਾਂ ਨੂੰ ਜਿਹੜਾ ਵੈਕਸੀਨ ਆ ਉਹ ਜ਼ਰੂਰੀ ਲੱਗਾ ਹੋਇਆ ਹੋਣਾ ਚਾਹੀਦਾ ਹੈ। ਜੀ ਇਸ ਮੌਕੇ UK, ਯੂਰਪੀਅਨ ਯੂਨੀਅਨ ਦੇ ਮੁਲਕ, ਆਇਰਲੈਂਡ, ਚਾਈਨਾ, ਇੰਡੀਆ, ਸਾਊਥ ਅਫਰੀਕਾ, ਈਰਾਨ ਅਤੇ ਬ੍ਰਾਜ਼ੀਲ ਤੋਂ ਆਉਣ ਵਾਲੇ ਲੋਕ ਜਿਹੜੇ ਪਿਛਲੇ 14 ਦਿਨਾਂ ਦੇ ਵਿੱਚ ਇਹਨਾਂ ਮੁਲਕਾਂ ਦੇ ਵਿੱਚ ਰਹੇ ਆ ਉਹਨਾਂ ਦੀ ਆਉਣ ਦੇ ਉੱਤੇ ਜਿਹੜੀ ਆ ਉਹ ਮਨਾਹੀ ਹੈਗੀ ਆ। ਅਤੇ ਇਹ ਅਜੇ ਪਤਾ ਨਹੀਂ ਆ ਵੀ ਅਮਰੀਕਾ ਨੇ ਜਿਹੜੀਆਂ ਰਿਸਟ੍ਰਿਕਸ਼ਨਸ ਆ ਉਸ ਨੂੰ ਕਦੋਂ ਇਹਨਾਂ ਨੇ ਹਟਾਉਣਾ ਹੈਗਾ ਆ। ਇਹ ਆਪਾਂ ਜਦੋਂ ਵੈਕਸੀਨੇਸ਼ਨਸ ਦਾ ਦੌਰ ਸ਼ੁਰੂ ਹੋਇਆ ਸੀ ਉਦੋਂ ਵੀ ਆਪਾਂ ਚਰਚਾ ਕੀਤੀ ਸੀ ਵੀ ਬਹੁਤ ਸਾਰੇ ਮੁਲਕਾਂ ਨੇ ਅਤੇ ਕਈ ਤਾਂ ਜਿਹੜੇ ਫਲਾਈਟਸ ਵਾਲੇ ਆ ਏਅਰਲਾਈਨਸ ਆ ਉਹਨਾਂ ਨੇ ਹੀ ਇਸ ਨੂੰ ਲਾਜ਼ਮੀ ਕਰ ਲੈਣਾ ਹੈਗਾ ਆ ਵੀ ਤੁਹਾਨੂੰ ਵੈਕਸੀਨ ਜਿਹੜੀ ਉਹ ਲੱਗੀ ਹੋਈ ਹੋਣੀ ਚਾਹੀਦੀ ਆ। ਉੱਧਰ ਬਾਈਡਨ ਪ੍ਰਸ਼ਾਸਨ ਇਨਫੈਕਟ ਖੁਦ ਜਿਹੜੇ ਪ੍ਰੈਜ਼ੀਡੈਂਟ ਬਾਈਡਨ ਆ ਉਹਨਾਂ ਨੇ ਆਪਣੀ ਜਿਹੜੀ ਟਿਊਨ ਆ ਖਾਸ ਕਰਕੇ GOP ਦੇ ਗਵਰਨਰਸ ਜਿਨ੍ਹਾਂ ਦੇ ਜਿਹੜੇ ਸੂਬਿਆਂ ਦੇ ਵਿੱਚ ਕੋਵਿਡ ਸਪਾਈਕਸ ਆ ਖਾਸ ਕਰਕੇ ਜਿਹੜਾ ਆਪਾਂ ਦੇਖ ਰਹੇ ਹਾਂ ਇਸ ਟਾਈਮ ਫਲੋਰੀਡਾ ਦੇ ਵਿੱਚ, ਉਹਨਾਂ ਦੇ ਪ੍ਰਤੀ ਜਿਹੜਾ ਕਹਿ ਲਓ ਵੀ ਲੜਨ ਵਾਲੀ ਸਿੰਘ ਫਸਾਉਣ ਵਾਲੀ ਜਿਹੜੀ ਟਿਊਨ ਆ ਉਸ ਨੂੰ ਉਹਨਾਂ ਨੇ ਹੁਣ ਥੋੜ੍ਹਾ ਮੱਧਮ ਜਿਹਾ ਜਿਹੜਾ ਉਹ ਕਰ ਲਿਆ ਆ। ਉਹ ਥੋੜ੍ਹਾ ਜਿਹਾ ਲਗਾਮ ਇਸ ਦੇ ਉੱਤੇ ਰੱਖ ਰਹੇ ਹੈਗੇ ਆ। ਅੱਜ ਇਹ ਕਨਫੈਡਰੇਸ਼ਨ ਜਿਹੜੀ ਹੈ ਇਸ ਦੇ ਵਿੱਚ ਜਿਹੜੇ ਰਿਪਬਲਿਕਨ ਗਵਰਨਰ ਉੱਥੋਂ ਦੇ ਹੈਗੇ ਆ ਰੌਨ ਡਿਸੈਂਟਸ, ਉਹਨਾਂ ਨੇ ਜਿਹੜਾ ਆ ਪ੍ਰੈਜ਼ੀਡੈਂਟ ਬਾਈਡਨ ਨੂੰ ਕਿਹਾ ਵੀ ਤੁਹਾਨੂੰ ਆਪਣਾ ਕੰਮ ਜਿਹੜਾ ਆ ਉਹ ਚੱਜ ਦੇ ਨਾਲ ਕਰਨਾ ਚਾਹੀਦਾ ਹੈਗਾ ਆ।
ਤੇ ਇੱਕ ਹਿਸਾਬ ਦੇ ਨਾਲ ਉਹਨਾਂ ਨੂੰ ਜਿੱਦਾਂ ਉਹ ਕਰਨਾ ਚਾਹੁੰਦੇ ਆ ਉਸ ਨੂੰ ਨਾਲ ਚੱਲਣ ਦੇਣਾ ਚਾਹੀਦਾ ਹੈ। ਇਸ ਮੌਕੇ ਫਲੋਰੀਡਾ ਦੇ ਵਿੱਚ ਤੇਜ਼ੀ ਦੇ ਨਾਲ ਜਿਹੜੇ ਆંકੜੇ ਆ ਉਹ ਉੱਤੇ ਵੱਲ ਨੂੰ ਜਿਹੜੇ ਉਹ ਵੱਧ ਰਹੇ ਹੈਗੇ ਆ। ਇੱਥੋਂ ਤੱਕ ਕਿ ਉੱਥੋਂ ਦੇ ਕਈ ਜਿਹੜੇ ਸਕੂਲ ਦੇ ਡਿਸਟ੍ਰਿਕਟਸ ਹੈਗੇ ਆ ਉਹਨਾਂ ਦੇ ਵੀ ਸਿੰਗ ਇਨਫੈਕਟ ਖੁਦ ਉੱਥੋਂ ਦੇ ਗਵਰਨਰ ਰੌਨ ਡਿਸੈਂਟਿਸ ਉਹਨਾਂ ਦੇ ਨਾਲ ਫਸ ਰਹੇ ਆ, ਕਿਉਂਕਿ ਕਈ ਜਿਹੜੇ ਉੱਥੇ ਦੇ ਕਰਮਚਾਰੀ ਆ ਉਹ ਕਹਿੰਦੇ ਵੀ ਜੇ ਮਾਸਕ ਪਾਲਿਸੀ ਨਹੀਂ ਹੋਊਗੀ ਤਾਂ ਸ਼ਾਇਦ ਉਹ ਕੰਮ 'ਤੇ ਵੀ ਨਾ ਆਉਣ। ਸੋ ਉਹ ਵੀ ਇੱਕ ਸਮੱਸਿਆ ਜਿਹੜੀ ਆ ਉਹਨਾਂ ਦੇ ਸਾਹਮਣੇ ਆਣ ਪਈ ਹੈਗੀ ਆ। ਸੋ ਦੇਖਣਾ ਹੋਊਗਾ। ਗਵਰਨਰਸ ਦੀ ਹੀ ਜੇ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ ਤਾਂ ਇਸ ਮੌਕੇ US ਦੇ ਜਿਹੜੀਆਂ 4 ਸਭ ਤੋਂ ਵੱਡੇ ਜਿਹੜੇ ਸੂਬੇ ਹੈਗੇ ਆ ਉਹਨਾਂ ਚਾਰਾਂ ਦੇ ਚਾਰੇ ਹੀ ਗਵਰਨਰ ਜਿਹੜੇ ਆ ਉਹ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਵਿਵਾਦਾਂ ਦੇ ਵਿੱਚ ਜਾਂ ਚਰਚਾ ਦੇ ਵਿੱਚ ਰਹਿੰਦੇ ਆ। ਸਾਡੇ ਇੱਥੇ ਦੇ ਗਵਰਨਰ ਨਿਊਸਮ ਆ, ਉਹਨਾਂ ਦੀ ਰੀਕਾਲ ਦਾ ਰੌਲਾ ਜਿਹੜਾ ਉਹ ਚੱਲ ਰਿਹਾ ਆ। ਉੱਧਰ ਨਿਊਯਾਰਕ ਦੇ ਜਿਹੜਾ ਗਵਰਨਰ ਕਿਊਮੋ ਉਸ ਦੇ ਜਿਹੜੇ ਸੈਕਸ਼ੂਅਲ ਹਰਾਸਮੈਂਟ ਦੇ ਕਰਕੇ ਉਸ ਦੇ ਅਸਤੀਫੇ ਦੀ ਮੰਗ ਹੋ ਰਹੀ ਆ। ਰੌਨ ਡਿਸੈਂਟਿਸ ਦਾ ਜਿੱਦਾਂ ਆਪਾਂ ਦੱਸਿਆ ਵੀ ਕੋਵਿਡ ਦੇ ਕੇਸ ਜਿਹੜੇ ਵਧਣ ਦੇ ਕਰਕੇ ਬਾਈਡਨ ਹੁਣਾਂ ਦੇ ਨਾਲ ਤੇ ਉਸ ਨੂੰ ਲੈ ਕੇ ਰੌਲਾ ਆ। ਅਤੇ ਜਿਹੜੇ ਟੈਕਸਸ ਦੇ ਗਵਰਨਰ ਗ੍ਰੈਗ ਐਬਟ ਹੈਗੇ ਆ ਉਹਨਾਂ ਦੇ ਵਿੱਚ ਵੀ ਜਿਹੜੇ ਕੇਸ ਤਾਂ ਜਿਹੜੇ ਉਹ ਵੱਧ ਰਹੇ ਹੈਗੇ ਆ, ਪਰ ਉਸ ਦੇ ਨਾਲ ਨਾਲ ਜਿਹੜੇ ਇਮੀਗ੍ਰੇਸ਼ਨ ਨੂੰ ਲੈ ਕੇ ਉਹਨਾਂ ਦੀਆਂ ਜਿਹੜੀਆਂ ਨਵੀਆਂ ਪੋਲਿਸੀਜ਼ ਜਿਹੜੀਆਂ ਆ ਰਹੀਆਂ ਆ ਉਸ ਕਰਕੇ ਜਿਹੜੇ ਆ ਉਹ ਰਾਈਟ ਨਾਓ ਕਾਫੀ ਚਰਚਾ ਦਾ ਵਿਸ਼ਾ ਜਿਹੜੇ ਆ ਉਹ ਨਾਲ ਦੇ ਨਾਲ ਬਣੇ ਪਏ ਆ। ਸੋ ਗੈਵਿਨ ਨਿਊਸਮ ਦੇ ਨਾਲ ਸੰਬੰਧਿਤ ਖਬਰ ਦੇ ਵਿੱਚ ਇਹ ਆ, ਅੱਜ ਅਦਾਲਤ ਨੇ ਇਹਨਾਂ ਨੂੰ ਇਹ ਇਜਾਜ਼ਤ ਦਿੱਤੀ ਆ ਵੀ ਆਪਣੀ ਜਿਹੜੀ ਰੀਕਾਲ ਇਲੈਕਸ਼ਨ ਦੇ ਵਿੱਚ ਜਦੋਂ ਉਹ ਗੱਲਬਾਤ ਕਰਨੀ ਚਾਹੁੰਦੇ ਆ ਤਾਂ ਟਰੰਪ ਹੁਣਾਂ ਦਾ ਨਾਮ ਜਿਹੜਾ ਆ ਉਹ ਲੈ ਸਕਦੇ ਆ। ਉਹਨਾਂ ਦੀ ਰੈਫਰੈਂਸ ਦੇ ਵਿੱਚ ਕਹਿੰਦੇ ਆ ਵੀ ਉਹ ਟਰੰਪ ਦਾ ਆਰਗੂਮੈਂਟ ਦੇ ਵਿੱਚ ਨਾਮ ਵਰਤਿਆ ਜਾ ਸਕਦਾ ਆ, ਕਿਉਂਕਿ ਇਹ ਕਿਤੇ ਨਾ ਕਿਤੇ ਇਸ ਰੀਕਾਲ ਇਲੈਕਸ਼ਨ ਦੇ ਵਿੱਚ ਇਹ ਆਰਗੂਮੈਂਟ ਦੇਣਾ ਚਾਹੁੰਦੇ ਆ ਵੀ ਟਰੰਪ ਹੁਣਾਂ ਦੇ ਦੁਆਰਾ ਹੀ ਇਹਨਾਂ ਦੀ ਰੀਕਾਲ ਦੇ ਲਈ ਜਿਹੜਾ ਉਹ ਜ਼ੋਰ ਆ ਉਹ ਕਿਤੇ ਨਾ ਕਿਤੇ ਜਿਹੜਾ ਉਹ ਲੱਗਾ ਹੈਗਾ ਆ। ਇਹ ਗੱਲ ਜਿਹੜੇ ਕੈਲੀਫੋਰਨੀਆ ਦੇ ਲੋਕਾਂ ਨੂੰ ਬਹੁਤੀ ਪਚੂਗੀ ਕਿ ਨਹੀਂ ਪਚੂਗੀ ਇਹ ਤਾਂ ਹੁਣ ਸਤੰਬਰ 14 ਨੂੰ ਜਿਹੜਾ ਉਹ ਕਲੀਅਰ ਹੋ ਜਾਊਗਾ, ਪਰ ਅੱਜ ਇੱਕ ਅਦਾਲਤ ਨੇ ਇਹਨਾਂ ਨੂੰ ਇਹ ਕਰਨ ਦੀ ਜਿਹੜੀ ਇਜਾਜ਼ਤ ਆ ਉਹ ਦੇ ਦਿੱਤੀ ਆ। ਜੀ, ਸੋ ਬਿਲਕੁਲ ਸਵੇਰੇ ਆਪਾਂ ਡਿਸਕਸ ਕੀਤਾ ਸੀ ਵੀ ਰੀਕਾਲ ਦੇ ਵਿੱਚ ਹੁਣ ਲਗਭਗ ਜਿਹੜਾ ਸਰਵੇ ਆਇਆ ਵੀ 50-50 ਹੋ ਗਿਆ ਵੀ 50% ਲੋਕ ਕਹਿੰਦੇ ਆ ਵੀ ਰੀਕਾਲ ਹੋਣਾ ਚਾਹੀਦਾ, ਅਤੇ ਜਿਹੜਾ ਸੈਕਿੰਡ ਕੁਐਸਚਨ ਹੋਣਾ ਉਹਦੇ ਉੱਤੇ ਫਿਰ ਕੌਣ ਜਾਂਦਾ ਆ ਉਹਦੇ ਵਿੱਚ ਸਟਿਲ ਹਜੇ ਗਵਰਨਰ ਜਿਹੜੇ ਗੈਵਿਨ ਨਿਊਸਮ ਆ ਉਹਨਾਂ ਦੀ ਪੋਲਿੰਗ ਹਾਈ ਹੈਗੀ ਆ। ਜਿਸ ਤਰ੍ਹਾਂ ਤੁਸੀਂ ਜਿਹੜੇ ਨਿਊਯਾਰਕ ਦੇ ਗਵਰਨਰ ਐਂਡਰਿਊ ਕੁਓਮੋ ਦੀ ਗੱਲ ਕਰਦੇ ਸੀ, ਸੈਕਸ਼ੂਅਲ ਹਰਾਸਮੈਂਟ ਐਲੀਗੇਸ਼ਨ ਦੇ ਸੰਬੰਧ ਵਿੱਚ ਕਹਿੰਦੇ ਜੇ ਉਹ ਰਿਜ਼ਾਈਨ ਨਹੀਂ ਕਰਦੇ ਜਾਂ ਕਿਸੇ ਤਰ੍ਹਾਂ ਉਹਨਾਂ ਨੂੰ ਚਾਰਜ ਨਹੀਂ ਕੀਤਾ ਜਾਂਦਾ ਅਤੇ ਅਮਰੀਕਾ ਦੇ ਲੋਕਾਂ ਨੂੰ ਮੀ ਟੂ ਮੂਵਮੈਂਟ ਜਿਹੜੀ ਆ ਉਹ ਸੋਚ ਲੈਣੀ ਚਾਹੀਦੀ ਆ ਵੀ ਉਹ ਇੱਕ ਤਰ੍ਹਾਂ ਦੇ ਨਾਲ ਡੈਡ ਹੈਗੀ ਆ। ਐਲਬਨੀ ਦੇ ਜਿਹੜੇ ਡਿਸਟ੍ਰਿਕਟ ਅਟਾਰਨੀ ਹੈਗੇ ਆ ਉਹਨਾਂ ਨੇ ਜਿਹੜਾ ਆ ਕ੍ਰਿਮੀਨਲ ਪ੍ਰੋਵ ਜਿਹੜਾ ਆ ਸੈਕਸ਼ੂਅਲ ਹਰਾਸਮੈਂਟ ਫਾਈਂਡਿੰਗਸ ਦੇ ਸੰਬੰਧ ਦੇ ਵਿੱਚ ਗਵਰਨਰ ਦੇ ਅਗੇਂਸਟ ਸ਼ੁਰੂ ਕਰ ਦਿੱਤਾ ਹੈਗਾ। ਸੋ ਇੱਕ ਤਰ੍ਹਾਂ ਦੇ ਨਾਲ ਕਹਿੰਦੇ ਵੀ ਸੈਕਿੰਡਸ ਦੇ ਵਿੱਚ ਹੀ ਜਿਹੜਾ ਐਂਡਰਿਊ ਕੁਓਮੋ ਆ ਟੌਪ ਆਫ ਦਾ ਮਾਊਂਟੇਨ ਤੋਂ ਇੱਕ ਤਰ੍ਹਾਂ ਦੇ ਨਾਲ ਡਿਚ ਦੇ ਵਿੱਚ ਡਿੱਗਿਆ ਹੈਗਾ, ਅਤੇ ਜਸਟਿਸ ਕਿੰਨਾ ਕੁ ਹੁੰਦਾ ਆ ਇਹ ਆਉਣ ਵਾਲੇ ਸਮੇਂ 'ਚ ਪਤਾ ਲੱਗੂਗਾ। ਕਹਿੰਦੇ ਵੀ ਜਿਹੜੀ ਵੀ ਲੇਡੀ ਦੀ ਗੱਲ ਹੋਈ ਆ ਆਲਮੋਸਟ ਉਸਨੇ ਹਰ ਇੱਕ ਨੂੰ ਟੱਚ ਕੀਤਾ ਹੈਗਾ ਆ। ਸੋ ਸਭ ਤੋਂ ਜ਼ਿਆਦਾ ਕੇਸ ਇਹ ਆ ਵੀ ਜਿਹੜਾ ਨਿਊਯਾਰਕ ਦੀ ਇੱਕ ਟਰੂਪਰ ਜਿਹੜੀ ਪੁਲਿਸ ਆਫਿਸਰ ਸੀ ਉਸ ਨੂੰ ਵੀ ਜਿਹੜਾ ਹਰਾਸ ਕੀਤਾ ਗਿਆ। ਜੀ ਬਿਲਕੁਲ, ਕਹਿੰਦੇ ਡਬਲ ਡਾਊਨ ਉਹ ਖੁਦ ਐਂਡਰਿਊ ਕੁਓਮੋ ਜਿਹੜਾ ਇਸ ਦੇ ਬਾਬਤ ਉਹ ਕਰ ਰਿਹਾ ਹੈਗਾ ਆ। ਹੁਣ ਦੇਖਣਾ ਹੋਊਗਾ ਵੀ ਇਹ ਵੀ ਜਿਹੜੀ ਪਾਰਟੀ ਵਾਲੇ ਆਪਣੇ ਜਿਹੜੀ ਸਾਥੀ ਪਾਰਟੀ ਦੇ ਵਿੱਚ ਇਹਨਾਂ ਦੇ ਜਿਹੜੇ ਦੋਸ਼ ਲੱਗਦੇ ਸੀ ਉਹਨਾਂ ਵਾਂਗੂ ਇਸ ਦੀ ਸਪੋਰਟ ਦੇ ਵਿੱਚ ਆਉਣਗੇ ਜਾਂ ਫਿਰ ਇਸ ਦੇ ਜਿਹੜੇ ਅਸਤੀਫੇ ਦੀ ਮੰਗ ਉੱਦਾਂ ਤਾਂ ਚਲੋ ਹੁਣ ਰਾਸ਼ਟਰਪਤੀ ਤੱਕ ਨੇ ਵੀ ਜਿਹੜੀ ਉਹ ਕਰ ਦਿੱਤੀ ਆ, ਉੱਥੋਂ ਦੇ ਜਿਹੜੀ ਡੈਮੋਕ੍ਰੇਟ ਪਾਰਟੀ ਵਾਲੇ ਕਹਿ ਰਹੇ ਆ ਵੀ ਇੰਪੀਚਮੈਂਟ ਇਫ ਦਾ ਸਵਾਲ ਨਹੀਂ ਆ ਵੀ ਹੋਊਗੀ ਜਾਂ ਨਹੀਂ ਹੋਊਗੀ, ਸਵਾਲ ਹੈਗਾ ਵੀ ਹੁਣ ਉੱਥੇ ਕਦੋਂ ਜਿਹੜੀ ਹੋਊਗੀ। ਸੋ ਇਹਦਾ ਕਰੀਅਰ ਤਾਂ ਜਿਹੜਾ ਟੋਟਲੀ ਹੁਣ ਖਤਮ ਜਿਹੜਾ ਉਹ ਹੈਗਾ ਹੀ ਹੈਗਾ, ਅਤੇ ਬਾਕੀ ਜਿਹੜੀ ਹੁਣ ਜਸਟਿਸ ਦੀ ਆ ਉਹ ਵੱਡਾ ਜਿਹੜਾ ਸਵਾਲ ਰਹੂਗਾ ਵੀ ਇਹਨਾਂ ਔਰਤਾਂ ਦੇ ਨਾਲ ਕਿੰਨਾ ਇਨਸਾਫ ਜਿਹੜਾ ਆ ਉਹ ਕਰਨ ਦੇ ਵਿੱਚ ਕਾਮਯਾਬ ਇਹ ਰਹਿੰਦੇ ਆ। ਅਗਲੀ ਗੱਲ ਕਰਦੇ ਜਾਈਏ, ਸਤੰਬਰ ਦੇ ਪਹਿਲੇ ਹਫਤੇ ਦੇ ਵਿੱਚ ਫਾਈਜ਼ਰ ਦੀ ਜਿਹੜੀ ਕੋਵਿਡ-19 ਦੀ ਵੈਕਸੀਨ ਹੈਗੀ ਆ ਉਸ ਨੂੰ ਫੁੱਲ ਅਪਰੂਵਲ ਜਿਹੜਾ ਉਹ ਮਿਲ ਸਕਦਾ ਆ। FDA ਨੇ ਜਿਹੜਾ ਇਸ ਦੇ ਬਾਰੇ ਇਸ਼ਾਰਾ ਕੀਤਾ ਹੈਗਾ ਆ। ਸੋ ਰਾਈਟ ਨਾਓ ਐਮਰਜੈਂਸੀ ਅਪਰੂਵਲ ਦੇ ਕਰਕੇ ਇਸ ਦੀ ਜਿਹੜੀ ਮੈਂਡੇਟ ਆ ਉਹ ਨਹੀਂ ਕੀਤੀ ਜਾ ਸਕਦੀ, ਪਰ ਫਿਰ ਵੀ ਉਸ ਦੇ ਬਾਵਜੂਦ ਬਹੁਤ ਸਾਰੀਆਂ ਜਿਹੜੀਆਂ ਪ੍ਰਾਈਵੇਟ ਕੰਪਨੀਜ਼ ਆ ਉਹਨਾਂ ਨੇ ਇਹ ਵੈਕਸੀਨਸ ਨੂੰ ਮੈਂਡੇਟ ਕੀਤਾ ਹੈ ਵੀ ਜੇ ਤੁਸੀਂ ਉੱਥੇ
ਕੰਮ ਕਰਨਾ ਆ ਤੇ ਚਾਹੇ ਤੁਸੀਂ ਜਿਹੜਾ ਆ ਉੱਥੇ ਆਉਣਾ ਹੈਗਾ ਆ ਉਹਨਾਂ ਦੇ ਜਿਹੜੇ ਆਫਿਸਿਸ ਆ ਉਸ ਦੇ ਵਿੱਚ। ਜੇ ਇੱਕ ਵਾਰੀ ਇਸ ਨੂੰ ਪੂਰਾ ਅਪਰੂਵਲ ਜਿਹੜਾ ਆ ਉਹ ਮਿਲ ਜਾਂਦਾ ਆ ਤਾਂ ਫਿਰ ਇਸ ਜਿਹੜੀ ਆ ਐਡਮਿਨਿਸਟ੍ਰੇਸ਼ਨਸ ਆ ਉਹ ਇਹਨਾਂ ਨੂੰ ਜਿਹੜਾ ਆ ਇੱਕ ਤਾਂ ਲੋਕਾਂ ਨੂੰ ਇਹ ਸ਼ਾਇਦ ਭਰੋਸਾ ਦਿਵਾਉਣ ਦੇ ਵਿੱਚ ਜ਼ਿਆਦਾ ਕਾਮਯਾਬ ਹੋ ਸਕਣਗੇ ਵੀ ਦੇਖੋ ਹੁਣ ਇਸ ਦੀ ਅਪਰੂਵਲ ਐਮਰਜੈਂਸੀ ਨਹੀਂ ਆ, ਫੁੱਲ ਅਪਰੂਵਲ ਜਿਹੜਾ ਮਿਲਿਆ ਆ ਸਾਰੇ ਹੀ ਜਿਹੜੇ ਆંકੜਿਆਂ ਨੂੰ ਜਿਹੜਾ ਉਹ ਜਾਂਚ ਕਰਨ ਤੋਂ ਬਾਅਦ ਦੇ ਵਿੱਚ। ਸੋ ਉਸ ਤੋਂ ਬਾਅਦ ਦੇ ਵਿੱਚ ਆਪਾਂ ਨੂੰ ਵੈਕਸੀਨ ਮੈਂਡੇਟ ਜਿਹੜਾ ਆ ਉਹ ਹੋ ਸਕਦਾ ਵੀ ਆਉਣ ਵਾਲੇ ਸਮੇਂ ਦੇ ਵਿੱਚ ਵੱਖ-ਵੱਖ ਥਾਵਾਂ ਦੇ ਉੱਤੇ ਐਟਲੀਸਟ ਫੈਡਰਲ ਲੈਵਲ ਦੇ ਉੱਤੇ ਜਿਹੜਾ ਉਹ ਆਪਾਂ ਨੂੰ ਦੇਖਣ ਨੂੰ ਮਿਲ ਸਕਦਾ ਆ। ਜੀ, ਅਗਲੀ ਖਬਰ ਮੋਰੇਟੋਰੀਅਮ ਦੇ ਜਿਹੜੇ ਸੰਬੰਧ ਦੇ ਵਿੱਚ ਅਵਿਕਸ਼ਨ ਜਿਹੜਾ ਮੋਰੇਟੋਰੀਅਮ ਸੀ ਉਸ ਨੂੰ ਹੁਣ ਐਕਸਟੈਂਡ ਕਰ ਦਿੱਤਾ ਗਿਆ ਹੈਗਾ ਆ, ਪਰ ਉਹਦੇ ਵਿੱਚ ਕੁਛ ਕੁ ਜਿਹੜੀਆਂ ਕੰਡੀਸ਼ਨਸ ਆ ਉਹ ਲਾਈਆਂ ਗਈਆਂ ਹੈਗੀਆਂ। ਕਹਿੰਦੇ ਵੀ ਜਿਹੜੀਆਂ ਕਾਉਂਟੀਜ਼ ਦੇ ਵਿੱਚ ਜ਼ਿਆਦਾ ਕਰੋਨਾ ਵਾਇਰਸ ਫੈਲ ਰਿਹਾ ਆ, ਹਾਈ ਰਿਸਕ ਵਾਲੀਆਂ ਏਰੀਏ ਵਾਲੀਆਂ ਕਾਉਂਟੀਜ਼ ਆ, ਉੱਥੇ ਇਹ ਮੋਰੇਟੋਰੀਅਮ ਲਾਗੂ ਰਹੂਗਾ ਅਕਤੂਬਰ ਤੱਕ। ਪਰ 80% ਦੇ ਕਰੀਬ USA ਦੇ ਵਿੱਚ ਜਿਹੜਾ ਕਾਉਂਟੀਜ਼ ਹੈਗੀਆਂ ਉੱਥੇ ਉਹ ਪੋਜ਼ਿਟਿਵ ਜਾਂ ਉਹਨੂੰ ਹਾਈ ਰਿਸਕ ਵਾਲਾ ਏਰੀਆ ਕਹਿ ਸਕਦੇ ਹੈਗੇ ਆ, ਉੱਥੇ ਜਿਹੜੇ ਆ ਐਕਸਟੈਂਸ਼ਨ ਕੀਤੀ ਗਈ ਹੈਗੀ ਆ। ਪਰ ਜਿਹੜੇ ਲੈਂਡਲੋਰਡਸ ਆ ਉਹ ਕਾਫੀ ਅਪਸੈਟ ਹੈਗੇ ਆ, ਕਹਿੰਦੇ ਵੀ ਅਸੀਂ ਅਪ੍ਰੈਲ ਦੇ ਵਿੱਚ ਅਵਿਕਸ਼ਨ ਕਈ ਲੋਕਾਂ ਦੀ ਫਾਈਲ ਕੀਤੀ ਸੀ ਪਰ ਜੁਲਾਈ 'ਚ ਖਤਮ ਹੋਣੀ ਸੀ, ਪਰ ਹੁਣ ਉਹਨੂੰ ਐਕਸਟੈਂਡ ਕਰ ਦਿੱਤਾ ਗਿਆ ਆ। ਅਤੇ ਕਈ ਜਿਹੜੇ ਟੈਨੈਂਟਸ ਹੈਗੇ ਆ ਉਹ ਜਾਣ ਬੁੱਝ ਕੇ ਗਵਰਨਮੈਂਟ ਦੀ ਜਿਹੜੀ ਏਡ ਆ ਉਹ ਨਹੀਂ ਲੈ ਰਹੇ। $200 ਬਿਲੀਅਨ ਦੇ ਕਰੀਬ ਜਿਹੜੀ ਏਡ ਰੱਖੀ ਗਈ ਸੀ, ਸਿਰਫ $46 ਬਿਲੀਅਨ ਤੱਕ ਹੀ ਯੂਜ਼ ਹੋਈ ਆ। ਸੋ ਉਹਨਾਂ ਨੇ ਸਿਰਫ ਐਪਲੀਕੇਸ਼ਨ ਹੀ ਭਰਨੀ ਆ ਵੀ ਹਾਂ ਮੈਂ ਰੈਂਟ ਦੇ ਵਿੱਚ ਬਿਹਾਈਂਡ ਆ, ਅਤੇ ਗਵਰਨਮੈਂਟ ਨੇ ਉਹ ਜਿਹੜਾ ਰੈਂਟ ਆ ਉਹ ਪੇ ਕਰਨਾ ਸਿਰਫ ਅਪਾਰਟਮੈਂਟਸ ਦਾ, ਘਰਾਂ ਦਾ। ਪਰ ਕਈ ਇੰਨੇ ਲੇਜ਼ੀ ਆ ਉਹ ਵੀ ਨਹੀਂ ਭਰਨਾ ਚਾਹੁੰਦੇ ਅਤੇ ਲੈਂਡਲੋਰਡ ਉਹਨਾਂ ਦਾ ਜਿਹੜਾ ਆ ਕੁਛ ਕਰ ਨਹੀਂ ਸਕਦੇ। ਸੈਨੇਟ ਨੇ ਜਿਹੜਾ GOP ਦਾ ਇੱਕ ਕੋਸ਼ਿਸ਼ ਸੀ ਵੀ ਜਿਹੜਾ ਟਰੰਪ ਹੋਣਾ ਦੀ ਜਿਹੜੀ ਬਾਰਡਰ ਵਾਲ ਜਿਹਦੀ ਪੇਮੈਂਟ ਮੈਕਸੀਕੋ ਤੋਂ ਇਹਨਾਂ ਨੇ ਲੈਣੀ ਸੀਗੀ ਵੀ ਉਸ ਨੂੰ ਜਿਹੜਾ ਬਾਈ ਪਾਰਟੀਜ਼ਨ ਇਨਫਰਾਸਟ੍ਰਕਚਰ ਡੀਲ ਆ ਉਸ ਦੇ ਵਿੱਚ ਐਡ ਕੀਤਾ ਜਾਵੇ, ਪਰ ਸੈਨੇਟ ਨੇ ਉਹ ਇਹਨਾਂ ਦੀ ਗੱਲ ਨੂੰ ਜਿਹੜਾ ਉਹ ਰੱਦ ਕਰ ਦਿੱਤਾ ਹੈਗਾ ਆ। ਸੋ ਜਿਹੜੇ 49 ਦੇ ਮੁਕਾਬਲੇ 48 ਜਿਹੜੀਆਂ ਆ ਵੋਟਾਂ ਇਸ ਦੇ ਵਿੱਚ ਪਈਆਂ, ਸੋ ਮੈਜੋਰਟੀ ਜਿਹੜੀ ਕਿਸੇ ਪਾਸੇ ਵੀ ਨਹੀਂ ਆਈ। ਸੋ ਬੇਸਿਕਲੀ 60 ਵੋਟਾਂ ਜਿਹੜੀਆਂ ਉਹ ਚਾਹੀਦੀਆਂ ਸੀਗੀਆਂ ਇਸ ਇਨਫਰਾਸਟ੍ਰਕਚਰ ਡੀਲ ਦੇ ਵਿੱਚ ਇਸ ਨੂੰ ਐਡ ਕਰਨ ਦੇ ਲਈ। ਸੋ ਇਹ ਜਿਹੜਾ ਉਹ ਰਹਿ ਗਿਆ ਆ। ਜੋ ਮੈਂਸ਼ਨ ਜਿਹੜੇ ਹੈਗੇ ਨੇ ਵੈਸਟ ਵਰਜੀਨੀਆ ਦੇ ਡੈਮੋਕ੍ਰੇਟ ਸੈਨੇਟਰ, ਉਹਨਾਂ ਨੇ ਇਹ ਬਾਈਪਾਰਟੀਜ਼ਨ ਡੀਲ ਨੂੰ ਨੈਗੋਸ਼ੀਏਟ ਕਰਨ ਦੇ ਵਿੱਚ ਅਹਿਮ ਭੂਮਿਕਾ ਜਿਹੜੀ ਆ ਉਹ ਨਿਭਾਈ ਹੈਗੀ ਆ, ਅਤੇ ਕਹਿੰਦੇ ਉਹੀ ਇਕੱਲੇ ਇੱਕ ਡੈਮੋਕ੍ਰੇਟ ਸੀਗੇ ਜਿਨ੍ਹਾਂ ਨੇ ਇਸ ਅਮੈਂਡਮੈਂਟ ਦੇ ਹੱਕ ਦੇ ਵਿੱਚ ਵੀ ਜਿਹੜੀ ਉਹ ਵੋਟ ਪਾਈ ਸੀਗੀ। ਸੋ ਇਹ ਹਾਲ ਦੀ ਘੜੀ 60 ਵੋਟਾਂ ਦੀ ਜਿਹੜੀ ਲਿਮਿਟ ਆ ਉਸ ਤੇ ਤੱਕ ਨਹੀਂ ਪਹੁੰਚ ਸਕੇ। ਸੋ ਇਹ ਬਾਰਡਰ ਵਾਲ ਹੁਣ ਇਸ ਇਨਫਰਾਸਟ੍ਰਕਚਰ ਡੀਲ ਦੇ ਵਿੱਚ ਨਹੀਂ ਜੁੜੇਗੀ। ਜੀ, ਅਗਲੀ ਖਬਰ ਆਪਣੇ ਗੁਆਂਢੀ ਮੁਲਕ ਮੈਕਸੀਕੋ ਤੋਂ ਆ ਰਹੀ ਹੈ। ਮੈਕਸੀਕੋ ਦੀ ਸਰਕਾਰ ਨੇ USA ਗਨ ਮੈਨੂਫੈਕਚਰਰਸ ਕੰਪਨੀਆਂ ਜਿਹੜੀਆਂ ਹੈਗੀਆਂ USA ਦੇ ਵਿੱਚ, ਉਹਨਾਂ ਦੇ ਅਗੇਂਸਟ $10 ਬਿਲੀਅਨ ਦਾ ਜਿਹੜਾ ਲਾ ਸੂਟ ਆ ਉਹ ਫਾਈਲ ਕੀਤਾ ਆ। ਉਹ ਕਹਿੰਦੇ ਪਈ ਇੰਨੀਆਂ ਜ਼ਿਆਦਾ ਜਿਹੜੀਆਂ ਗਨਜ਼ ਆ USA ਤੋਂ ਜਿਹੜੀਆਂ ਮੈਕਸੀਕੋ 'ਚ ਆ ਰਹੀਆਂ, ਮੈਕਸੀਕੋ ਜਿਹੜੇ ਕ੍ਰਿਮੀਨਲ ਗੈਂਗਸ ਆ ਉਹਨਾਂ ਦੇ ਹੱਥਾਂ 'ਚ ਆ ਰਹੀਆਂ, ਜਿਹਦੇ ਨਾਲ ਕ੍ਰਾਈਮ ਬਹੁਤ ਵੱਧ ਰਿਹਾ, ਜਿਹੜੀ ਲੋਕਾਂ ਦੀਆਂ ਮੌਤਾਂ ਬਹੁਤ ਹੋ ਰਹੀਆਂ, ਅਤੇ ਕਹਿੰਦੇ ਸਾਡੀ ਜਿਹੜੀ ਸੁਸਾਇਟੀ ਆ ਉਸ ਨੂੰ ਪੂਰੀ ਤਰ੍ਹਾਂ ਖਰਾਬ ਕੀਤਾ ਆ ਗਨਜ਼ ਨੇ। ਮੈਸਿਵ ਡੈਮੇਜ ਹੋਇਆ ਅਤੇ ਬਲੱਡ ਸ਼ੈੱਡ ਪੂਰਾ ਜਿਹੜਾ ਇਹਨਾਂ ਦੇ ਨਾਲ ਹੋਇਆ। ਇਸ ਕਰਕੇ ਉਹਨਾਂ ਨੇ ਜਿਹੜੀਆਂ ਮੇਨ ਕੰਪਨੀਜ਼ ਹੈਗੀਆਂ ਆ ਗਨ ਬਣਾਉਣ ਵਾਲੀਆਂ, USA ਦੀ ਫੈਡਰਲ ਕੋਰਟ ਜਿਹੜੀ ਬੋਸਟਨ ਆ ਉਹਦੇ ਵਿੱਚ ਜਿਹੜੀਆਂ ਕੰਪਨੀਆਂ ਸਮਿਥ ਐਂਡ ਵੈਸਨ, ਬੈਰਟ ਫਾਇਰ ਆਰਮਜ਼, ਬਰੈਟਾ USA, ਕੋਲਟਸ ਮੈਨੂਫੈਕਚਰਿੰਗ ਕੰਪਨੀ, ਇਹਨਾਂ ਦੇ ਅਗੇਂਸਟ ਜਿਹੜਾ ਲਾ ਸੂਟ ਆ ਉਹ ਫਾਈਲ ਕਰ ਦਿੱਤਾ ਹੈ। ਜੀ ਬਿਲਕੁਲ, ਜਿੱਦਾਂ ਆਪਾਂ ਦੇਖਦੇ ਹਾਂ ਵੀ ਉੱਥੋਂ ਆ ਰਹੀ ਜਿਹੜੀ ਡਰੱਗ ਦੇ ਮਾਮਲੇ ਦੇ ਵਿੱਚ ਜਿਹੜਾ ਉਸ ਮੁਲਕ ਨੂੰ ਭੰਡਿਆ ਵੀ ਜਾਂਦਾ ਹੈ ਅਤੇ ਉੱਥੋਂ ਦੇ ਜਿਹੜੇ ਕਾਰਟਲਸ ਆ ਉਹਨਾਂ 'ਤੇ ਨਿਸ਼ਾਨਾ ਵੀ ਸਾਧਿਆ ਜਾਂਦਾ ਆ। ਹੁਣ ਮੈਕਸੀਕੋ ਨੇ ਜਿਹੜਾ ਇਹ ਉਲਟਾ ਵਾਰ ਅਮਰੀਕਾ ਦੇ ਉੱਤੇ ਗਨਜ਼ ਨੂੰ ਲੈ ਕੇ ਇੱਕ ਹਿਸਾਬ ਦੇ ਨਾਲ ਉਹ ਕਰ ਦਿੱਤਾ ਆ। ਅਗਲੀ ਜਿਹੜੀ ਗੱਲ ਕਰਦੇ ਜਾਈਏ ਕਲੋਵਿਸ ਦੀ, ਹਰਜੋਤ ਸਿੰਘ ਜੀ, ਇੱਕ ਆਟੋ ਡੀਲਰਸ਼ਿਪ ਆ ਉਸ ਦੇ ਵਿੱਚ ਇੱਕ
ਦੁਰਘਟਨਾ ਹਾਦਸੇ ਦੇ ਵਿੱਚ ਇੱਕ ਜਣੇ ਦੀ ਜਿਹੜੀ ਮੌਤ ਆ ਉਸ ਦੀ ਖਬਰ ਆ ਰਹੀ ਹੈਗੀ ਆ। ਸੋ ਕਹਿੰਦੇ ਵੀ ਫਰੈਜ਼ਨੋ ਪੁਲਿਸ ਡਿਪਾਰਟਮੈਂਟ ਨੇ ਜਿਹੜਾ ਉਹ ਦੱਸਿਆ ਕਲੋਵਿਸ ਮੋਟਰ ਸਿਟੀ ਕਲੋਵਿਸ ਤੇ ਡਕੋਟਾ ਐਵਨਿਊ ਦੇ ਨਜ਼ਦੀਕ ਆ, ਉੱਥੇ ਜਿਹੜਾ ਕਾਰ ਕ੍ਰੈਸ਼ ਇਹ ਹੋਇਆ ਸੀ ਤੇ ਇਸ ਦੀ ਜਿਹੜੀ ਉੱਥੇ ਮੌਤ ਹੋ ਗਈ ਹੈ। ਸੋ ਇਹ ਕੁਛ ਸਮਾਂ ਪਹਿਲਾਂ ਹੀ ਜਿਹੜਾ ਆ ਉਹ ਦੁਰਘਟਨਾ ਇਹ ਵਾਪਰੀ ਆ। 3 ਕਾਰਾਂ ਤੇ ਇੱਕ ਫਾਇਰ ਹਾਈਡਰੈਂਟ ਦੇ ਵਿੱਚ ਇਹ ਕਾਰ ਜਿਹੜੀ ਉਹ ਵੱਜੀ। ਜੀ, ਅਗਲੀ ਖਬਰ ਡਰਾਊਟ ਦੇ ਸੰਬੰਧ ਦੇ ਵਿੱਚ ਆ। ਕੈਲੀਫੋਰਨੀਆ ਦਾ ਜਿਹੜਾ ਡਰਾਊਟ ਆ, ਇਸ ਨੇ ਜਿਹੜੇ ਮੇਜਰ ਰਿਜ਼ਰਵਾਇਰਸ ਹੈਗੇ ਆ ਉਹ ਬਹੁਤ ਰੈਕਡ ਲੋ ਲੈਵਲ ਤੇ ਪਹੁੰਚਾ ਦਿੱਤੇ ਹੈਗੇ ਆ। ਜਿਹੜੇ ਵਾਟਰ ਲੈਵਲਸ ਔਰੋਵਿਲ ਰਿਜ਼ਰਵਾਇਰ ਜਿਹੜਾ ਆ, ਉੱਥੇ ਕਹਿੰਦੇ ਪਈ ਹਰ ਰੋਜ਼ 1 ਫੁੱਟ ਡੂੰਘਾ ਪਾਣੀ ਜਿਹੜਾ ਆ ਉਹ ਘਟਦਾ ਜਾ ਰਿਹਾ ਹੈਗਾ, ਜਿਹਦੇ ਨਾਲ ਹਾਈਡਰੋ ਇਲੈਕਟ੍ਰਿਕ ਪਲਾਂਟ ਜਿਹੜੇ ਆ ਤੇ ਇਹਦੀ ਪਾਵਰਸ ਉਹ ਬਹੁਤ ਛੇਤੀ ਆਫਲਾਈਨ ਹੋਣ ਜਾ ਰਹੀ ਆ। ਕੈਲੀਫੋਰਨੀਆ ਦੇ ਵਿੱਚ ਸਨ ਮੈਕੀਨ ਕਾਉਂਟੀ ਸੈਕਰਾਮੈਂਟੋ ਏਰੀਏ ਦੇ ਵਿੱਚ ਵੀ ਜਿਹੜੇ ਵਾਟਰ ਰਿਸੋਰਸਿਸ ਬੋਰਡ ਆ ਉਹਨਾਂ ਵੱਲੋਂ ਬਹੁਤ ਸਾਰੇ ਜਿਹੜੇ ਫਾਰਮਰਸ ਆ ਉਹਨਾਂ ਨੂੰ ਆਲਰੇਡੀ ਲੈਟਰਸ ਭੇਜੇ ਗਏ ਆ ਵੀ ਤੁਸੀਂ ਜਿਹੜਾ ਆ ਵਾਟਰ ਕੱਟ ਕਰਨਾ ਪਊਗਾ। ਕਈ ਜਗ੍ਹਾ ਤਾਂ ਕਹਿੰਦੇ ਵੀ ਸਿਰਫ 55 ਗੈਲਨ ਤੱਕ ਵਾਟਰ ਜਿਹੜਾ ਆ ਹਰ ਰੋਜ਼ ਦਾ ਯੂਜ਼ ਕਰਨ ਦੀ ਇਜਾਜ਼ਤ ਦਿੱਤੀ ਗਈ ਹੈਗੀ ਆ। ਸੋ ਕਿਸਾਨਾਂ ਦੇ ਉੱਤੇ ਜਿਹੜਾ ਇਹਦਾ ਅਸਰ ਆ ਬਹੁਤ ਜ਼ਿਆਦਾ ਹੋਊਗਾ ਸੈਂਟਰਲ ਵੈਲੀ ਦੇ ਵਿੱਚ ਤੇ ਸੈਕਰਾਮੈਂਟੋ ਏਰੀਏ ਦੇ ਵਿੱਚ। ਕੈਲੀਫੋਰਨੀਆ ਦੇ ਗਵਰਨਰ ਗੈਬਨ ਨਿਊਸਨ ਨੇ ਵੀ ਜਿਹੜੇ ਸਟੇਟ ਦੇ ਜਿੰਨੇ ਵੀ ਰੈਜ਼ੀਡੈਂਟਸ ਹੈਗੇ ਆ ਬਸ਼ਿੰਦੇ ਆ ਉਹਨਾਂ ਨੂੰ ਇਹ ਕਿਹਾ ਵੀ ਆਪਣਾ ਪਾਣੀ 15% ਜਿਹੜਾ ਆ ਕੱਟ ਕਰੋ ਤੇ ਨਹੀਂ ਤਾਂ ਜਿਹੜਾ ਆ ਫਾਈਨ ਹੋਊਗਾ ਤੁਹਾਨੂੰ ਸਾਰਿਆਂ ਨੂੰ। ਸੋ ਇਹ ਜਿਹੜੀ ਸਿਚੁਏਸ਼ਨ ਆ ਕੈਲੀਫੋਰਨੀਆ ਦੇ ਵਿੱਚ ਕਾਫੀ ਖਤਰਨਾਕ ਬਣੀ ਹੋਈ ਆ। ਫਾਈਨ ਉਹਨਾਂ ਨੇ ਜਿਹੜੇ ਅਨਾਊਂਸ ਕੀਤੇ ਆ $1000 ਇੱਕ ਦਿਨ ਦੇ ਹਿਸਾਬ ਨਾਲ ਤੇ $2500 ਪਰ ਏਕੜ ਫੁੱਟ ਆਫ ਇਲੀਗਲ ਡਿਵਰਟਡ ਵਾਟਰ ਜਿਹੜਾ ਜੇ ਕਿਸਾਨ ਉਸ ਨੂੰ ਵਰਤੂਗੇ ਤੇ ਉਹਨਾਂ ਨੂੰ ਇੰਨਾ ਜ਼ਿਆਦਾ ਜਿਹੜਾ ਫਾਈਨ ਆ ਉਹ ਹੋਊਗਾ। ਜੀ, ਕੈਲੀਫੋਰਨੀਆ ਦੇ ਡਰਾਊਟ ਦੇ ਆંકੜਿਆਂ ਦੀ ਗੱਲ ਕਰਦੇ ਜਾਈਏ 1976-77 ਦੇ ਵਿੱਚ ਹੁਣ ਤੱਕ ਦਾ ਸਭ ਤੋਂ ਕਹਿ ਲਓ ਵੀ ਭੈੜਾ ਸੋਕਾ ਜਿਹੜਾ ਉਹ ਪਿਆ ਸੀ ਤੇ ਇਹ ਜਿਹੜਾ ਸਾਲ ਆ ਉਸ ਤੋਂ ਡਰਾਈਐਸਟ ਜਿਹੜਾ ਉਹ ਮੰਨਿਆ ਜਾ ਰਿਹਾ। ਦੂਜੇ ਨੰਬਰ ਦੇ ਉੱਤੇ ਕੈਲੀਫੋਰਨੀਆ ਦੇ ਇਤਿਹਾਸ ਦੇ ਵਿੱਚ ਇਹ ਸਭ ਤੋਂ ਡਰਾਈਐਸਟ ਆ। ਪਿਛਲੇ ਸਾਲ ਵੀ ਜਿਹੜੇ ਰੈਗੂਲਰ ਜਿਹੜਾ ਮੀਂਹ ਪੈਂਦਾ ਉਹਦਾ ਮਹਿਜ 31% ਸੀਗਾ ਤੇ ਅੱਜ ਦੇ ਆંકੜਿਆਂ ਦੇ ਮੁਤਾਬਕ ਮਹਿਜ 23% ਤੱਕ ਜਿਹੜਾ ਉਹ ਮੀਂਹ ਪਿਆ ਆ। 2016-2017 ਦੇ ਵਿੱਚ ਸਭ ਤੋਂ ਵੱਧ ਜਿਹੜਾ ਮੀਂਹ ਆ ਲੇਟੈਸਟ ਇਤਿਹਾਸ ਦੇ ਵਿੱਚ ਦੇਖਿਆ ਗਿਆ ਸੀ। ਐਵਰੇਜ 51% ਜਿੰਨਾ ਕੁ ਇਹ ਐਨੂਅਲ ਰੇਨਫਾਲ ਦੀ ਉਮੀਦ ਲਾਈ ਹੁੰਦੀ ਹੈ ਉਹਦੇ ਨਾਲ 51% ਜਿਹੜਾ ਉਹ ਪੈਂਦਾ। ਸੋ ਸਥਿਤੀ ਕਾਫੀ ਜ਼ਿਆਦਾ ਜਿਹੜੀ ਆ ਉਹ ਮਾੜੀ ਹੋ ਰਹੀ ਆ। ਵੱਧ ਤੋਂ ਬੱਤਰ ਹੁੰਦਿਆਂ ਬਹੁਤਾ ਸਮਾਂ ਜਿਹੜਾ ਆ ਉਹ ਨਹੀਂ ਲੱਗੇਗਾ। ਸੋ ਸਾਰਿਆਂ ਨੂੰ ਬੜੇ ਸੰਜਮ ਦੇ ਨਾਲ ਜਿਹੜਾ ਪਾਣੀ ਦੀ ਵਰਤੋਂ ਜਿਹੜੀ ਉਹ ਕਰਨੀ ਚਾਹੀਦੀ ਹੈਗੀ ਆ। ਅਗਲੀ ਜਿਹੜੀ ਕੈਲੀਫੋਰਨੀਆ ਦੇ ਵਿੱਚ ਜੇ ਡਰਾਊਟ ਦੀ ਗੱਲ ਕਰਦੇ ਜਾਈਏ ਰਾਜਕਨਵੀਰ ਸਿੰਘ ਜੀ, ਜਿਹੜਾ ਕੈਲੀਫੋਰਨੀਆ ਦਾ ਇੱਕ ਬਹੁਤ ਹੀ ਹਿਸਟੋਰਿਕ ਟਾਊਨ ਹੈਗਾ ਆ ਮੈਂਡੋਸੀਨੋ, ਟੂਰਿਸਟ ਪਲੇਸ ਆ, ਬਹੁਤ ਲੋਕ ਇੱਥੇ ਵਿਜ਼ਿਟ ਕਰਨ ਜਾਂਦੇ ਆ। ਉੱਥੇ ਆਲਰੇਡੀ ਕਹਿੰਦੇ ਵੀ ਜਿਹੜਾ ਡਰਾਊਟ ਦਾ ਬਹੁਤ ਬੁਰਾ ਅਸਰ ਹੋ ਗਿਆ ਆ। ਉੱਥੇ ਅਲੈਗਰੀਆ ਇਨ ਕਰਕੇ ਇੱਕ ਇਨ ਆ, ਉਹ ਕਹਿੰਦੇ ਵੀ ਅਸੀਂ 3500 ਗੈਲਨ ਦਾ ਜਿਹੜਾ ਇੱਕ ਟੈਂਕਰ ਆ ਉਹ ਹਰ ਹਫਤੇ ਜਿਹੜਾ ਖਰੀਦਦੇ ਆ, ਜਿਹੜਾ $600 ਸਾਨੂੰ ਕੋਸਟ ਕਰਦਾ ਆ। ਇਸੇ ਤਰ੍ਹਾਂ ਇੱਕ ਰੈਸਟੋਰੈਂਟ ਆ ਕੈਫੀ ਬਿਓਜੋਲਿਸ ਕਰਕੇ, ਉਹ ਕਹਿੰਦੇ ਵੀ ਅਸੀਂ $3600 ਪਰ ਮੰਥ ਜਿਹੜਾ ਆ ਵਾਟਰ ਡਿਲੀਵਰੀ ਦੇ ਲਈ ਖਰਚ ਕਰ ਰਹੇ ਹੈਗੇ। ਸਿਟੀ ਆਫ ਫਰੈਜ਼ਨੋ ਨੇ ਆਪਣੇ ਜਿਹੜੇ ਕਰਮਚਾਰੀ ਆ ਉਹਨਾਂ ਨੂੰ ਇਹ ਕਿਹਾ ਆ ਵੀ ਜਿਹੜੇ ਅਨਵੈਕਸੀਨੇਟਡ ਇੰਪਲਾਈਜ਼ ਹੈਗੇ ਆ ਉਹਨਾਂ ਨੂੰ ਹਰ ਹਫਤੇ ਕੋਵਿਡ-19 ਦਾ ਟੈਸਟ ਜਿਹੜਾ ਉਹ ਕਰਵਾਉਣਾ ਪਵੇਗਾ। ਮੇਅਰ ਜੈਰੀ ਡਾਇਰ ਆ ਉਹਨਾਂ ਨੇ ਅੱਜ ਇਸ ਦੇ ਬਾਰੇ ਜਿਹੜੀ ਉਹ ਜਾਣਕਾਰੀ ਦਿੱਤੀ ਹੈਗੀ ਆ। ਸੋ ਕਹਿੰਦੇ ਵੀ ਆਪਾਂ ਇਹ ਕੁਐਸਚਨ ਨਹੀਂ ਇੱਥੇ ਕਰ ਰਹੇ ਹੈਗੇ ਵੀ ਵੈਕਸੀਨੇਟ ਉਹਨਾਂ ਨੇ ਹੋਣੀ ਹੋਈ ਚਾਹੀਦੀ ਆ ਜਾਂ ਕਿੱਦਾਂ ਆ, ਨਾ ਹੀ ਕਹਿੰਦੇ ਆ ਬਸ ਅਸੀਂ ਉਹਨਾਂ ਨੂੰ ਵੈਰੀਫਾਈ ਕਰਨਾ ਉਹਨਾਂ ਲੋਕਾਂ ਨੂੰ, ਜੇ ਨਹੀਂ ਲਗਵਾਇਆ ਦੈਟਸ ਓਕੇ, ਪਰ ਅਸੀਂ ਇਹ ਆ ਵੀ ਜਿਨ੍ਹਾਂ ਨੇ ਵੀ ਨਾਲ ਕੰਮ ਕਰਨਾ ਐਟਲੀਸਟ ਉਹ ਵੀ ਜਿਹੜਾ ਆਪਣੇ ਆਪ ਨੂੰ ਸੁਰੱਖਿਅਤ ਜਿਹੜਾ ਉਹ ਮੰਨਣ। 7 ਸਤੰਬਰ ਤੱਕ ਇਸ ਵੀਕਲੀ ਟੈਸਟਿੰਗ ਨੂੰ ਕਹਿੰਦੇ ਪੂਰੀ ਤਰ੍ਹਾਂ ਇੰਪਲੀਮੈਂਟ ਜਿਹੜਾ ਉਹ ਕਰ ਦਿੱਤਾ ਜਾਵੇਗਾ ਤੇ ਸਿਟੀ ਦੇ ਲਈ ਇਹਨਾਂ ਨੇ ਜਿਹੜੀਆਂ ਵੈਕਸੀਨ ਮੈਂਡੇਟ ਆ ਉਹ ਜਿਹੜੀਆਂ ਉਹ ਨਹੀਂ ਲਿਆਂਦੀਆਂ ਹੈਗੀਆਂ। ਇਸੇ ਸਿਟੀ ਦੀ ਆਪਾਂ ਜੇ ਹੋਰ ਗੱਲ ਕਰਦੇ ਜਾਈਏ, ਬੀਤੇ ਦਿਨਾਂ ਦੇ ਵਿੱਚ ਫਰੈਜ਼ਨੋ ਪੁਲਿਸ ਦਾ ਇੱਕ ਆਫਿਸਰ
ਪ੍ਰਾਊਡ ਬॉयਜ਼ ਦੇ ਨਾਲ ਸੰਬੰਧ ਜਿਹੜੇ ਆ ਉਸ ਦੇ ਵਿੱਚ ਪਾਇਆ ਗਿਆ ਸੀ, ਜਿਸ ਤੋਂ ਬਾਅਦ ਦੇ ਵਿੱਚ ਉਹ ਲਾਸੂਟ ਦੇ ਵਿੱਚ ਉਸ ਦਾ ਨਾਮ ਆਇਆ ਸੀ। ਅਤੇ ਹੁਣ ਜਿਹੜਾ ਉਸੇ ਹੀ ਪੁਲਿਸ ਅਫਸਰ ਨੇ ਸਿਟੀ ਆਫ ਫਰੈਜ਼ਨੋ ਦੇ ਖਿਲਾਫ ਜਿਹੜਾ ਆ ਉਹ ਲਾਸੂਟ ਫਾਈਲ ਕਰ ਦਿੱਤਾ ਹੈਗਾ ਆ। ਸੋ ਫਰੈਜ਼ਨੋ ਦੇ ਜਿਹੜੇ ਮੇਅਰ ਜੈਰੀ ਡਾਇਰ ਅਤੇ ਮੌਜੂਦਾ ਪੁਲਿਸ ਚੀਫ ਪੈਕੋ ਬਾਲਡੋਰਾਮਾ, ਸਿਟੀ ਮੈਨੇਜਰ ਜਿਹੜੇ ਥੋਮਸ ਐਸਕੁਏਡਾ, ਇਹਨਾਂ ਤਿੰਨਾਂ ਦਾ ਨਾਮ ਜਿਹੜਾ ਇਸ ਲਾਸੂਟ ਦੇ ਵਿੱਚ ਆਇਆ ਹੈਗਾ ਆ। ਰਿਕ ਫਿਟਜ਼ਜੈਰਲਡ ਦਾ ਜਿਹੜਾ ਪ੍ਰਾਊਡ ਬॉयਜ਼ ਦੇ ਨਾਲ ਸੰਬੰਧ ਜਿਹੜੇ ਆ ਉਹ ਸਰਫੇਸ ਹੋਏ ਸੀਗੇ ਕੁਛ ਸਮਾਂ ਪਹਿਲਾਂ, ਅਤੇ ਉਸ ਤੋਂ ਬਾਅਦ ਦੇ ਵਿੱਚ ਇਸ ਨੂੰ ਜਿਹੜਾ ਆ ਉਹ ਫਾਇਰ ਕਰ ਦਿੱਤਾ ਗਿਆ ਸੀ, ਅਤੇ ਹੁਣ ਉਸਨੇ ਇਹ ਲਾਸੂਟ ਫਾਈਲ ਕਰ ਦਿੱਤਾ ਆ। ਜੀ ਸਰੋਤਿਆਂ ਨੂੰ ਦੱਸ ਦਈਏ, ਜਿਹੜੇ ਫ੍ਰਿਜ਼ਨੋ ਦੇ ਮੇਅਰ ਜੈਰੀ ਡਾਇਰ ਆ, ਇਹ ਮੇਅਰ ਬਣਨ ਤੋਂ ਪਹਿਲਾਂ ਉੱਥੇ ਦੇ ਪੁਲਿਸ ਚੀਫ ਵੀ ਹੁੰਦੇ ਸੀਗੇ। ਅਗਲੀ ਖਬਰ ਸੈਨੋਜ਼ੇ ਤੋਂ ਆ ਰਹੀ ਆ। ਸੈਨੋਜ਼ੇ ਦੇ ਵਿੱਚ ਜਿਹੜਾ ਸੈਨੋਜ਼ੇ ਦਾ ਏਅਰਪੋਰਟ ਹੈਗਾ ਆ, ਉਸ ਦੇ ਲਾਗੇ ਕਹਿੰਦੇ 40 ਏਕੜ ਦੀ ਜਗ੍ਹਾ ਆ, ਜੇ ਗੋਡਾਲੂਪੇ ਰਿਵਰ ਦੇ ਕੋਲ ਮਿਨੇਟਾ ਸੈਨੋਜ਼ੇ ਇੰਟਰਨੈਸ਼ਨਲ ਜਿਹੜਾ ਏਅਰਪੋਰਟ ਆ, ਉਸ ਜਗ੍ਹਾ ਦੇ ਵਿੱਚ ਜਿਹੜੇ ਹੋਮਲੈਸ ਲੋਕ ਆ ਉਹਨਾਂ ਨੇ ਆਪਣਾ ਪੂਰਾ ਪਿੰਡ ਵਸਾਇਆ ਹੋਇਆ। 200 ਤੋਂ ਵੱਧ ਫੈਮਲੀਆਂ ਜਿਹੜੀਆਂ ਉੱਥੇ ਰਹਿੰਦੀਆਂ ਆ, ਅਤੇ ਅੱਜ ਸਿਟੀ ਆਫ ਸੈਨੋਜ਼ੇ ਜਿਹੜੀ ਆ ਉਹਨਾਂ ਨੇ ਅਨਾਊਂਸ ਕੀਤਾ ਵੀ ਅਸੀਂ ਇਹ ਸਾਰਾ ਏਰੀਆ ਜਿਹੜਾ ਆ ਕਲੀਨ ਕਰਨ ਜਾ ਰਹੇ ਆ। ਫੈਡਰਲ ਗਵਰਨਮੈਂਟ ਨੇ ਮਿਲੀਅਨਸ ਆਫ ਡਾਲਰ ਜਿਹੜੀ ਆ ਫੰਡਿੰਗ ਦਿੱਤੀ ਹੈਗੀ ਆ ਹੋਮਲੈਸਨੈਸ ਨੂੰ ਫਿਕਸ ਕਰਨ ਦੀ। ਸੋ ਦੂਸਰੇ ਪਾਸੇ ਵੀ ਇਹ ਜਿਹੜਾ ਆ ਜਦੋਂ ਵੀ ਕੋਈ ਆਉਂਦਾ ਆ ਬਾਹਰੋਂ ਅਤੇ ਆਲੇ ਦੁਆਲੇ ਦੇਖਦਾ ਵੀ ਇੰਨੇ ਜ਼ਿਆਦਾ ਹੋਮਲੈਸ ਸਿਲੀਕਨ ਵੈਲੀ ਦੇ ਵਿੱਚ ਹੈਗੇ ਆ, ਅਤੇ ਉਹਦਾ ਜਿਹੜਾ ਇੰਪਰੈਸ਼ਨ ਵੀ ਬੈਠ ਜਾਂਦਾ, ਪਲੱਸ ਜਿਹੜਾ ਸਿਹਤ ਆ ਉਹਨਾਂ ਦੇ ਉੱਤੇ ਜਿਹੜਾ ਹੈਲਥ ਦਾ ਵੀ ਬਹੁਤ ਬੁਰਾ ਅਸਰ ਪੈਂਦਾ ਆ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਦੀ ਗੱਲ ਕਰਦੇ ਜਾਈਏ, ਪ੍ਰੈਜ਼ੀਡੈਂਟ ਬਾਈਡਨ ਨੇ ਜਿਹੜੇ ਟ੍ਰੈਜਰੀ ਸੈਕਟਰੀ ਹੈਗੇ ਯੈਨਟ ਯੈਲਨ, ਉਹਨਾਂ ਨੂੰ ਜਾਰਜੀਆ ਦੇ ਵਿੱਚ ਹੁਣ ਘੱਲਿਆ ਹੈਗਾ ਆ। ਕਹਿੰਦੇ ਵੀ ਉੱਥੇ ਜਾਰਜੀਆ ਦੇ ਵਸਨੀਕਾਂ ਦੇ ਲਈ ਜਿਹੜੀ ਬਿਗ ਸਪੈਂਡਿੰਗ ਇਹ ਕਰਨ ਜਾ ਰਹੇ ਇਨਫਰਾਸਟਰਕਚਰ ਦੇ ਲਈ, ਉਸ ਦੇ ਵਿੱਚ ਉਤਸ਼ਾਹ ਵਧਾਉਣ ਦੇ ਲਈ ਅਤੇ ਲੋਕਾਂ ਨੂੰ ਉਸ ਦੇ ਬਾਰੇ ਜਿਹੜਾ ਦੱਸਣ ਦੇ ਲਈ ਘੱਲਿਆ ਆ। ਜਾਰਜੀਆ ਇੱਕ ਬੈਟਲ ਗਰਾਊਂਡ ਸਟੇਟ ਰਹਿਣ ਵਾਲੀ ਆ, ਖਾਸ ਕਰਕੇ ਸੈਨੇਟ ਦੀਆਂ ਇਲੈਕਸ਼ਨ ਦੇ ਲਈ। ਜਿਹੜੀਆਂ ਹੁਣ 2 ਰੀਸੈਂਟ ਇਲੈਕਸ਼ਨ ਹੋਈਆਂ ਸੀ, ਉਸ ਦੇ ਵਿੱਚ ਕਾਫੀ ਚਿਰਾਂ ਬਾਅਦ ਜਿਹੜੇ ਆ ਕਿਸੇ ਡੈਮੋਕਰੇਟ ਨੂੰ ਉੱਥੇ ਸੈਨੇਟਰ ਬਣਨ ਦਾ ਜਿਹੜਾ ਉਹ ਮੌਕਾ ਮਿਲਿਆ ਸੀਗਾ, ਅਤੇ ਜੇ ਇਹ ਆਪਣੇ ਏਜੰਡੇ ਦੇ ਉੱਤੇ ਕੋਈ ਕੰਮ ਕਰਦੇ ਰਹਿਣਾ ਚਾਹੁੰਦੇ ਆ, ਅਤੇ ਚਾਹੁੰਦੇ ਆ ਵੀ ਜਾਰਜੀਆ ਦੇ ਵਿੱਚ ਇਹਨਾਂ ਦੀ ਜਿੱਤ ਜਿਹੜਾ ਉਹ ਅਗਲੀ ਵਾਰ ਵੀ ਯਕੀਨੀ ਹੋਵੇ। ਸੋ ਹੁਣ ਕਹਿੰਦੇ ਆ ਵੀ ਜਿਹੜੇ $1 ਟ੍ਰਿਲੀਅਨ ਦਾ ਇਨਫਰਾਸਟਰਕਚਰ ਡੀਲ ਹੈਗੀ ਆ, ਉਸ ਨੂੰ ਪ੍ਰਮੋਟ ਕਰਨ ਦੇ ਲਈ, ਅਤੇ ਬਾਕੀ ਜਿਹੜੀ ਉੱਥੇ ਸਪੈਂਡਿੰਗ ਕਰਨੀ ਆ ਉਸ ਨੂੰ ਪ੍ਰਮੋਟ ਕਰਨ ਦੇ ਲਈ ਉਹਨਾਂ ਨੇ ਟ੍ਰੈਜਰੀ ਸਕੱਤਰ ਨੂੰ ਜਾਰਜੀਆ ਦੇ ਵਿੱਚ ਘੱਲਿਆ ਹੈਗਾ ਆ। ਜੀ ਸੋ ਸਾਡਾ ਖਬਰਾਂ ਦਾ ਸਮਾਂ ਵੀ ਸਮਾਪਤੀ ਵੱਲ ਆ। ਸਟਾਕ ਮਾਰਕੀਟ ਦੀ ਅਪਡੇਟ ਕਰਦੇ ਜਾਈਏ। ਜੀ ਅੱਜ ਸਟਾਕ ਮਾਰਕੀਟ ਦੇ ਲਈ ਜ਼ਿਆਦਾ ਚੰਗਾ ਦਿਨ ਨਹੀਂ ਰਿਹਾ। ਤਕਰੀਬਨ 1% ਦੀ ਗਿਰਾਵਟ ਡਾਊ ਜੋਨਸ ਦੇ ਵਿੱਚ ਦਰਜ ਕੀਤੀ ਗਈ। 324 ਪੁਆਇੰਟਾਂ ਦੀ ਜਿਹੜੀ ਗਿਰਾਵਟ ਦਰਜ ਹੋਈ। 34,793 ਦੇ ਉੱਤੇ ਬੰਦ ਹੋਇਆ। ਨੈਸਡੈਕ ਦੇ ਵਿੱਚ 19 ਪੁਆਇੰਟ ਵਧੇ, 14,780 ਦੇ ਉੱਤੇ ਬੰਦ ਹੋਇਆ। S&P ਦੇ ਵਿੱਚ 20 ਪੁਆਇੰਟ ਘਟੇ, 4402 ਦੇ ਉੱਤੇ ਇਹ ਬੰਦ ਹੋਇਆ। 10 ਈਅਰ ਯੀਲਡ 1.18%। ਸੋਨੇ ਦਾ ਭਾਅ $1,812 ਪ੍ਰਤੀ ਆਉਂਸ ਰਿਹਾ, ਅਤੇ ਬਿਟਕੋਇਨ ਦੀ ਕੀਮਤ 39,582 ਰਹੀ। $1 ਦੀ ਕੀਮਤ ਕੈਨੇਡਾ ਦੇ $1 ਤੇ 25 ਸੈਂਟ ਦੇ ਬਰਾਬਰ ਰਹੀ ਆ। $1 ਦੀ ਕੀਮਤ ਇੰਡੀਆ ਦੇ 74 ਰੁਪਏ ਤੇ 21 ਪੈਸੇ ਦੇ ਬਰਾਬਰ ਰਹੀ ਆ। ਅਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਹੁਣ ਸਮਾਪਤ ਹੈ। ਮਿਲਦੇ ਹਾਂ ਅਗਲੀ ਵਾਰ ਤੱਕ ਲਈ। ਮੈਨੂੰ ਰਾਜਕਨਵੀਰ ਸਿੰਘ ਨੂੰ ਤੇ ਹਰਜੋਤ ਸਿੰਘ ਨੂੰ ਇਜਾਜ਼ਤ ਦਿਓ। ਸਾਡੇ ਦੋਨੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿੰਨੇ ਵਾਸਤੇ ਰਹੋ, ਹਾਸੇ ਖੇਡਦੇ ਰਹੋ ਅਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।